Murder of Moosewala was facilitated by withdrawal of his security. When such a murder nexus takes place, we may require a law to make the CM and HM of the state as the first accused for prosecution. ਜੇ ਇਸ ਦੇ ਲਈ ਪਰਚਾ ਹੋਣਾ ਚਾਹੀਦਾ ਹੈ, ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਹੈ, ਤੇ ਉਹ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ, ਇੰਟੈਲੀਜੈਂਸ ਬਿਊਰੋ, CID, ਪੁਲਿਸ ਮੁਖੀ ਔਰ ਜ਼ਾਹਰ ਹੈ ਕਿ ਭਾਈ ਉਸ ਦੇ ਨਾਲ ਉਹਨਾਂ ਦਾ ਹੋਮ ਮਿਨਿਸਟਰ। ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਪੇਜ ਦੇ ਉੱਤੇ ਭਗਵੰਤ ਮਾਨ ਦੀ ਤਸਵੀਰ ਦੇ ਨਾਲ ਮੂਸੇਵਾਲਾ ਦੀ ਤਸਵੀਰ ਲਾ ਕੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਸਿਕਿਉਰਿਟੀ ਵਾਪਸ ਲੈ ਲਈ ਹੈ। ਲਾਰੈਂਸ ਬਿਸ਼ਨੋਈ ਭਾਰਤੀ ਏਜੰਸੀਆਂ ਦਾ ਅਜੀਤ ਪੂਲਾ ਕੈਟ ਹੈ। ਸਿੱਧੂ ਮੂਸੇਵਾਲਾ ਹੋਇਆ ਭਾਰਤੀ ਏਜੰਸੀਆਂ ਦਾ ਸ਼ਿਕਾਰ। ਅਲਟੀਮੇਟਲੀ ਇਹ ਮਰਡਰ ਹੈ ਜਿਹਦੇ ਲਈ ਸਟੇਟ ਏਜੰਸੀਆਂ ਜ਼ਿੰਮੇਵਾਰ ਨੇ, ਜਿਹਦੇ ਲਈ ਪੋਲੀਟੀਕਲ ਸਿਸਟਮ ਜ਼ਿੰਮੇਵਾਰ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਅਜੇ ਵੀ ਚਰਚਾ ਜਾਰੀ ਹੈ। ਹਿੰਦੂਤਵੀ ਆਈਡੀਓਲੋਗ ਸੁਬਰਾਮਨੀਅਨ ਸਵਾਮੀ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਮੂਸੇਵਾਲੇ ਦੇ ਕਤਲ ਦਾ ਪਹਿਲਾ ਦੋਸ਼ੀ ਪੰਜਾਬ ਦਾ ਮੁੱਖ ਮੰਤਰੀ ਅਤੇ ਹੋਮ ਮਿਨਿਸਟਰ ਹੈ, ਕਿਉਂਕਿ ਉਹਨਾਂ ਨੇ ਜਿਹੜੀ ਸਿਕਿਉਰਿਟੀ ਵਾਪਸ ਲੈ ਕੇ ਇਹ ਕਤਲ ਹੋਇਆ ਹੈ। ਸੋ ਸਵਾਮੀ ਅਨੁਸਾਰ ਇਸ ਸੰਬੰਧੀ ਭਾਰਤ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਿੱਧੂ ਮੂਸੇਵਾਲਾ ਜਿਸ ਦਾ ਕੋਲਡ ਬਲੱਡਡ ਮਰਡਰ ਭਾਰਤੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਮਿਲੀ ਭੁਗਤ ਦੇ ਨਾਲ ਕੀਤਾ ਗਿਆ। ਉਹਨਾਂ ਦੀ ਇੱਕ ਤਾਂ ਅੰਤਮ ਯਾਤਰਾ ਦੀ ਕਹਾਣੀ, ਉਹਨਾਂ ਦੇ ਖੇਤਾਂ 'ਚ ਸੰਸਕਾਰ ਹੋਇਆ ਜੀ, ਉਹਨਾਂ ਦਾ ਅੰਗੀਠਾ ਸਾਂਭਿਆ ਗਿਆ, ਹਜ਼ਾਰਾਂ ਦੀ ਗਿਣਤੀ 'ਚ ਉਸ ਕਿਸਮ ਦਾ ਹੀ ਇਕੱਠ ਦੇਖਣ 'ਚ ਆਇਆ। ਔਰ ਉਹਨਾਂ ਦੀਆਂ ਅੰਤਮ ਜਿਹੜੇ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਫੁੱਲ ਕਹਿੰਦੇ ਹਾਂ, ਅੰਗੀਠੇ ਦਾ ਹਿੱਸਾ, ਉਹ ਕੀਰਤਪੁਰ ਸਾਹਿਬ 'ਚ ਜਲ ਪ੍ਰਵਾਹ ਕਰਨ ਵੱਲ ਤੁਰੇ। ਔਰ ਅਜੇ ਵੀ ਜਿਹੜੀ ਪੀੜ ਦਰਦ ਖਾਸ ਤੌਰ 'ਤੇ ਨੌਜਵਾਨੀ ਦੇ ਵਿੱਚ ਦੇਖਣ 'ਚ ਆ ਰਿਹਾ ਹੈ ਕਿ ਉਸ ਸੰਸਕਾਰ ਵਾਲੀ ਥਾਂ 'ਤੇ ਹੀ ਜਿਵੇਂ ਇੱਕ ਸਮਾਧ ਬਣਾਉਣ ਵਾਲੀ ਲਾਈਨ ਸ਼ੁਰੂ ਹੋਈ ਹੈ, ਮੱਥੇ ਵੀ ਟੇਕੇ ਜਾ ਰਹੇ ਨੇ। ਹਾਲਾਂਕਿ ਮੈਂ ਸਮਝਦਾ ਵੀ ਕੁਝ ਚੀਜ਼ਾਂ ਖਾਸ ਤੌਰ 'ਤੇ ਭਾਵੁਕਤਾ ਦੇ ਅੰਦਾਜ਼ 'ਚ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਜਦੋਂ ਅਸੀਂ ਸਿੱਖੀ ਵੈਲਿਊਜ਼ ਦੀ ਗੱਲ ਕਰਦੇ ਹਾਂ ਤਾਂ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਪਰ ਕੁੱਲ ਮਿਲਾ ਕੇ ਜਿਹੜਾ ਇੱਕ ਮੁਹੱਬਤ ਦਾ ਪ੍ਰਗਟਾਵਾ ਹੈ, ਕਿਤੇ ਲੰਬੀ ਲਾਈਨ ਲੱਗੀ ਹੈ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾਉਣ ਦੀ ਲਾਈਨ। ਔਰ ਦੂਸਰਾ, ਸੋ ਇੱਕ ਗੱਲ ਇਸ ਤੋਂ ਜ਼ਾਹਰ ਹੈ, ਔਰ ਬਹੁਤ ਸਾਰੀਆਂ ਥਾਵਾਂ 'ਤੇ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੇ, ਜਿਵੇਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਟੂਡੈਂਟਸ ਵੱਡੀ ਗਿਣਤੀ ਦੇ ਵਿੱਚ ਨਿਕਲੇ। ਮੋਮਬੱਤੀ ਮਾਰਚ ਹੈ, ਔਰ ਬਾਹਰ ਵੀ ਦੇਖਣ 'ਚ ਆ ਰਿਹਾ। ਤੁਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੱਸ ਰਹੇ ਸੀ, ਨਿਊਯਾਰਕ 'ਚ ਵੀ ਸ਼ਾਇਦ ਕੋਈ ਸਮੋਕੀ ਪਾਰਕ ਦੇ ਵਿੱਚ ਕੋਈ ਹੈ ਐਕਟੀਵਿਟੀ। ਸੋ ਇਹ ਜਿਵੇਂ ਇਹ ਸਪੌਂਟੇਨੀਅਸ ਹੈ, ਇਹਨੂੰ ਕੋਈ ਆਰਗੇਨਾਈਜ਼ ਨਹੀਂ ਕਰ ਰਿਹਾ, ਕੋਈ ਐਸੀ ਬਾਡੀ ਨਹੀਂ ਹੈ, ਕਿਉਂਕਿ ਉਹ ਇੱਕ ਆਜ਼ਾਦਾਨਾ ਕਿਸਮ ਦਾ ਆਪਣਾ ਅੰਦਾਜ਼ ਦੇ ਵਿੱਚ ਜਿਹੜਾ ਉਸ ਦਾ ਪਾਰਟ ਸੀ। ਲੇਕਿਨ ਇਸ ਗੱਲ 'ਚੋਂ ਔਰ ਜਿੰਨੀਆਂ ਵੀ ਮੈਂ ਲਿਖਤਾਂ ਇਸ ਦੇ ਉੱਤੇ ਦੇਖੀਆਂ ਨੇ ਸੋਸ਼ਲ ਮੀਡੀਆ ਤੋਂ ਇਲਾਵਾ ਵੀ, ਈਵਨ ਨੈਸ਼ਨਲ ਮੀਡੀਆ ਜਿਹੜਾ ਅਦਰਵਾਈਜ਼ ਇਸ ਕਿਸਮ ਦੇ ਉੱਤੇ ਇੰਨੀ ਲਾਲਚਨੈਸ ਹੈ ਭਾਰਤ ਭਰ ਦੇ ਵਿੱਚ ਹਰ ਪਾਸਿਓਂ ਕਿ ਗੁੰਡਾਗਰਦੀ ਔਰ ਫਰੋਤੀਆਂ, ਜਿਹੜਾ ਈਵਨ ਇਹਨਾਂ ਦਾ ਦਿੱਲੀ ਦਾ ਏਰੀਆ ਹੈ ਜਿਹੜੀਆਂ ਜਿਹਦੇ ਯੂਪੀ ਔਰ ਦੂਜੇ ਨਾਲ, ਉੱਥੇ ਤਾਂ ਨਿੱਤ ਦੀ ਗੱਲ ਹੈ ਕਿਸੇ ਨੂੰ ਚੁੱਕਿਆ, ਕਿਸੇ ਦਾ ਬੱਚਾ ਗਾਇਬ ਕਰਤਾ, ਲੱਖਾਂ ਦੀ ਫਰੋਤੀ, ਵੱਡੇ ਵੱਡੇ ਵਪਾਰੀ ਉੱਥੇ ਬੈਠੇ ਨੇ, ਉਹ ਤਾਂ ਪੁਲਿਸ ਨੂੰ ਵੀ ਇਨਫੋਰਮ ਨਹੀਂ ਕਰਦੇ। ਔਰ ਉਹ ਇਨ ਬਿਟਵੀਨ ਚੱਲ ਰਿਹਾ ਹੁੰਦਾ। ਉੱਥੇ ਵੱਡੀਆਂ ਗੈਂਗਸ ਜਿਹੜੀਆਂ ਨੇ ਉਹ ਆਪਣੇ ਕੰਮ 'ਤੇ ਲੱਗੀਆਂ ਹੋਈਆਂ ਨੇ, ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ। ਔਰ ਇਹ ਇੱਕ ਗੰਦੀ ਜਿਹੜੀ ਹੈ ਅਨਹੋਲੀ ਅਲਾਇੰਸ, ਕ੍ਰਿਮੀਨਲਸ, ਗੈਂਗਸਟਰਸ, ਪੋਲੀਟੀਸ਼ੀਅਨ, ਪੁਲਿਸ, ਇਹ ਸਾਰੇ ਹੀ ਰਲੇ ਹੋਏ ਨੇ। ਲੇਕਿਨ ਇਸ ਮਾਮਲੇ ਦੇ ਵਿੱਚ ਇਹ ਇਸ਼ੂ ਦੱਬੇਗਾ ਨਹੀਂ। ਔਰ ਇਹਦੇ ਬਾਵਜੂਦ ਕਿ ਅਜੇ ਆਮ ਆਦਮੀ ਪਾਰਟੀ ਨੂੰ 2-2.5 ਮਹੀਨੇ 'ਚ ਕਿ ਜੀ 92 MLA ਬਣ ਗਏ, ਆਉਂਦਿਆਂ ਹੀ ਉਹ ਜਿਵੇਂ ਤਿਗੜਮ ਜਿਹਾ ਝੂਠਾ ਪ੍ਰੋਪੇਗੈਂਡਾ ਔਰ ਨੌਟੰਕੀ ਐਡਾਂ। ਹੁਣ ਕੇਜਰੀਵਾਲ ਪੰਜਾਬ ਦੀ ਇਸ ਆਪਣੀ ਇਕੱਲੀ ਜਿੱਤ ਨੂੰ ਨਹੀਂ, ਪੰਜਾਬ ਦੇ ਪੈਸੇ ਨੂੰ
ਜਿਵੇਂ ਆਪਣੀਆਂ ਐਡਵਰਟਾਈਜ਼ ਕਰਨ ਦੇ ਲਈ ਆਪਣੀ ਪਾਰਟੀ ਦਾ ਪ੍ਰੋਪੇਗੈਂਡਾ, ਉਹ ਬਿਲਕੁਲ ਜੇ ਤੁਸੀਂ ਮੋਦੀ ਦਾ ਪੈਟਰਨ ਦੇਖੋ, RSS ਦਾ ਮੋਦੀ ਦੇ ਥੱਲੇ ਉਹਨੂੰ ਸੱਤਾ ਦੇ ਸਿਖਰਲੇ ਡੰਡੇ ਤੱਕ ਪਹੁੰਚਾਉਣ ਦੇ ਵਿੱਚ, ਜਿਹਦੇ ਵਿੱਚ ਪ੍ਰੋਪੇਗੈਂਡੇ ਦਾ ਸਭ ਤੋਂ ਵੱਡਾ ਰੋਲ ਸੀ। ਉਹ ਅੰਨਾ ਹਜ਼ਾਰੇ ਹੋਏ, ਰਾਮਦੇਵ ਦਾ ਵਰਤ ਹੋਏ, 24/7 ਬਿਠਾ ਕੇ, ਠੀਕ ਇਸੇ ਤਰ੍ਹਾਂ ਫੁੱਲ ਸਕੇਲ ਜਿਹੜਾ ਪ੍ਰੋਪੇਗੈਂਡਾ ਹੈ ਉਹ ਕੇਜਰੀਵਾਲ ਵੱਲ। ਨਹੀਂ ਤਾਂ ਪੰਜਾਬ ਸਰਕਾਰ ਰਾਜਸਥਾਨ ਤੇ ਗੁਜਰਾਤ ਤੇ ਦੂਸਰਿਆਂ ਦੇ ਹਿੰਦੀ ਅਖਬਾਰਾਂ ਦੇ ਵਿੱਚ ਐਡਾਂ ਦੇ ਰਹੀ ਹੈ। ਇੱਕ ਪਾਸੇ ਪੰਜਾਬ ਦਾ ਖਜ਼ਾਨਾ ਖਾਲੀ ਹੈ, ਰਾਜਸਥਾਨ ਦੂਜੇ 'ਚ ਕੀ ਕਿਉਂਕਿ ਜਿੱਥੇ ਜਿੱਥੇ ਉਹ ਆਪਣੇ ਪੈਰ ਜਮਾਉਣਾ ਚਾਹੁੰਦਾ ਉਹ ਇਹ ਦੱਸੋ ਖਜ਼ਾਨਾ ਪੰਜਾਬ ਦਾ, ਪ੍ਰੋਪੇਗੈਂਡਾ ਵੀ ਉਸ ਲੈਵਲ ਦੇ ਉੱਤੇ ਇਸਤੇਮਾਲ ਹੋ ਰਿਹਾ। ਔਰ ਮੈਂ ਅੱਜ ਹੀ ਔਰ ਅਸੀਂ ਸਾਡੀ TV 84 ਦੀ ਉੱਥੇ ਟੀਮ ਨੇ ਸੁਖਪਾਲ ਸਿੰਘ ਖਹਿਰਾ ਜਿਹੜੇ MLA ਵੀ ਬਣੇ ਨੇ ਹੁਣ, ਔਰ ਬੜੀ ਮੁਖਰ ਆਵਾਜ਼ ਹੈ, ਉਹ ਖੁੱਲ੍ਹ ਕੇ ਬੋਲਦੇ ਨੇ, ਕਿਉਂਕਿ ਉਹ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ। ਔਰ ਇੱਕ ਗੱਲ ਦੇਖਣ ਵਾਲੀ ਹੈ ਕਿ ਜਦੋਂ ਕਿਸਾਨ ਮੋਰਚਾ ਲੱਗਾ, ਹਾਲਾਂ ਦਿੱਲੀ 'ਚ ਆਊਟਸਕਰਟਸ ਦੇ ਉੱਤੇ ਬੈਠੇ ਨੇ ਲੱਖਾਂ ਦੀ ਗਿਣਤੀ 'ਚ ਆ ਕੇ, ਲੇਕਿਨ ਸਾਰਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ 800 ਚੈਨਲ ਉਹਨਾਂ ਨੇ ਬਲੌਕ, ਖਬਰ ਹੀ ਨਹੀਂ ਸੀ। ਜੇ ਤੁਸੀਂ ਖਬਰ ਹੀ ਨਹੀਂ ਦਿੰਦੇ ਘਰ, ਉਹ ਪੀਰੀਅਡ ਸੀ ਜਦੋਂ ਕਿ ਪੰਜਾਬ ਦੇ ਆਪਣੇ ਜਿਹੜੇ ਚੈਨਲ ਬਣ ਗਏ। ਹਾਲਾਂ ਉਹਨਾਂ ਨੇ ਆਪਣਾ ਟਰਾਲੀ ਟਾਈਮਸ ਵਗੈਰਾ ਪਬਲੀਕੇਸ਼ਨ ਵੀ ਕੱਢੀ, ਪਰ ਜਿਹੜੇ ਯੂਟਿਊਬਰ ਵੀ ਸੀ ਸਧਾਰਨ ਜੇ, ਉਹਨਾਂ ਨੇ ਜਾ ਕੇ ਵੀ ਜਦੋਂ ਸ਼ੁਰੂ ਕੀਤਾ, ਦੁਨੀਆ ਭਰ 'ਚ ਸਿੱਖ ਕੌਮ 'ਚ ਜਾਣਨ ਦੀ ਭੁੱਖ ਸੀ ਕਿ ਉੱਥੇ ਕੀ ਹੋ ਰਿਹਾ। ਔਰ ਉਹਦੀ ਇੱਕਦਮ ਇੰਨੇ ਉਹ YouTube ਚੈਨਲ ਲੱਖਾਂ ਉਹਨਾਂ ਦੇ ਵਿਊਅਰ ਬਣ ਗਏ। ਉਹ ਆਪਣੇ ਆਪ 'ਚ ਇਹ ਜਿਹੜਾ 13 ਮਹੀਨੇ ਕਿਸਾਨ ਮੋਰਚਾ ਚੱਲਿਆ ਹੈ ਪੰਜਾਬੀ ਵਰਲਡ ਦੇ ਵਿੱਚ, ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਚੈਨਲ ਐਸਟੈਬਲਿਸ਼ ਹੋ ਗਏ, ਔਰ ਉਹਦਾ ਰੱਜ ਕੇ ਉਹਨਾਂ ਨੇ ਫਾਇਦਾ ਚੁੱਕਿਆ। ਹੁਣ ਉਹੀ ਜਿਹੜਾ ਗਰੁੱਪ ਪੰਜਾਬੀ ਉੱਥੋਂ ਪ੍ਰਮੋਟ ਹੋ ਕੇ ਆਇਆ, ਜਿਨ੍ਹਾਂ ਨੇ ਸਿੱਖ ਸੈਂਟੀਮੈਂਟ ਤਾਂ ਦੇਖਿਆ ਹੋਇਆ ਸੀ, ਉਹਨਾਂ ਨੇ ਵੇਚਿਆ ਵੀ ਸਿੱਖ ਸੈਂਟੀਮੈਂਟ ਔਰ ਸਿੱਖੀ ਦਾ, ਪਰ ਭੁੱਖ ਜਾਗ ਪਈ ਉਹਨਾਂ ਦੇ ਅੰਦਰ, ਕਿਉਂਕਿ ਭਾਈ ਅਸੀਂ ਪੈਸੇ ਵੀ ਬਣਾਉਣੇ ਨੇ, ਦੂਜਾ ਵੀ। ਉਹ ਸਾਰੇ ਦੀ ਸਾਰੀ ਜਿਹੜੀ ਟੀਮ ਹੈ ਉਸ ਕਿਸਮ ਦੇ ਲੋਕਾਂ ਦੀ, ਉਹ ਕੇਜਰੀਵਾਲ ਦੀ ਪੇਰੋਲ ਤੇ ਚਲੀ ਗਈ। ਆਮ ਆਦਮੀ ਪਾਰਟੀ ਨੂੰ ਜਿਤਾਉਣ ਤੱਕ ਉਸ ਦਾ ਰੋਲ ਰਿਹਾ। ਔਰ ਅੱਜ ਹਾਲਾਤ ਇਹ ਹੈ ਕਿ ਜੇ ਕਿਸਾਨ ਮੂਵਮੈਂਟ ਨੂੰ ਮੇਨ ਸਟ੍ਰੀਮ ਮੂਵਮੈਂਟ ਨੇ, ਮੇਨ ਸਟ੍ਰੀਮ ਮੀਡੀਆ ਨੇ ਬਿਲਕੁਲ ਜਿਹੜਾ ਉਹ ਬਲੈਕ ਆਊਟ ਕਰਤਾ ਸੀ ਉਹਦਾ, ਅੱਜ ਇਹੀ ਹਾਲ ਪੰਜਾਬੀ ਦਾ ਉਹ ਮੀਡੀਆ ਜਿਹੜਾ ਯੂਟਿਊਬਸ ਰਾਹੀਂ ਕੁਛ ਨੇ ਆਪਣੇ ਚੈਨਲ ਐਸਟੈਬਲਿਸ਼ ਕਰ ਲਏ, ਉਹਨਾਂ ਨੂੰ ਹੁਣ ਕੇਬਲ ਰਾਹੀਂ, ਕਿਉਂਕਿ ਪੰਜਾਬ 'ਚ ਜਿੱਥੇ ਇਹ ਸਰਕਾਰ ਬਦਲੀ ਹੈ ਉੱਥੇ ਸ਼ੀਤਲ ਵਿਜ ਨਾਂ ਦਾ ਬੰਦਾ ਜਿਹੜਾ ਕਿ ਵੱਡਾ ਕਾਰਖਾਨੇਦਾਰ ਹੈ, ਪੱਕਾ ਹਿੰਦੂ ਤਵੀ, ਪਹਿਲਾਂ BJP ਦੇ ਨਾਲ ਸੀ, ਜਗਬਾਣੀ ਵਾਲਿਆਂ ਨਾਲ ਸੀ, ਉਹਨਾਂ ਨਾਲ ਲੜਿਆ। ਉਹਦੇ ਕੋਲ ਕੇਬਲ ਕਨੈਕਸ਼ਨ ਨੇ ਸਾਰੇ, ਔਰ ਹੁਣ ਉਹਦੇ ਨਾਲ ਪਹਿਲਾਂ ਸੌਦਾ ਚੱਲਦਾ ਰਿਹਾ ਕਿ ਭਾਈ ਉਹਨੂੰ ਰਾਜ ਸਭਾ ਦਾ 50 ਕਰੋੜ ਕੇ ਕਿੰਨਾ ਦੇ ਕੇ ਬਣਾਉਣਾ ਸੀ, ਪਰ ਉਹ ਲਵਲੀ ਵਾਲਿਆਂ ਨੇ ਜ਼ਿਆਦਾ ਪੈਸੇ, ਉਹਨੇ 100 ਕਰੋੜ ਦੇ ਦਿੱਤਾ, ਉਹਦੀ ਗੱਲ ਨਹੀਂ ਬਣੀ। ਪਰ ਹੁਣ ਨਵਾਂ ਕੇਬਲ ਸਾਰੇ ਕਨੈਕਸ਼ਨ ਉਹ ਸੀਤਲ ਵਿਜ ਦੇ ਰਿਹਾ, ਔਰ ਨਤੀਜੇ ਦੇ ਤੌਰ ਤੇ ਇਸ ਵੇਲੇ ਉਹੀ ਚੈਨਲ ਪੰਜਾਬੀ ਦੇ ਜਾਂ ਦੂਜੇ ਉੱਥੇ ਆਪਰੇਟ ਕਰ ਰਹੇ ਨੇ ਜਿਹੜੇ ਕੇਜਰੀਵਾਲ ਦੇ ਸਮਰਥਕ ਨੇ। ਔਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੇ ਨਾਲ TV 84 ਦੀ ਟੀਮ ਨੇ ਇੰਟਰਵਿਊ ਕੀਤਾ, ਉਹਨਾਂ ਨੇ ਠੀਕ ਕਿਹਾ ਕਿ ਜੋ ਮੋਦੀ ਦਾ ਬਿਹੇਵੀਅਰ ਸੀ, ਮੋਦੀ ਦੇ ਨੂੰ ਲੈ ਕੇ ਮੀਡੀਆ ਦਾ, ਉਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਸੀ, ਤੇ ਅੱਜ ਇਹ ਮੀਡੀਆ ਜਿਹੜਾ ਉਹ KJ ਮੀਡੀਆ ਹੋ ਗਿਆ, ਕੇਜਰੀਵਾਲ ਦਾ ਮੀਡੀਆ। ਔਰ ਈਵਨ ਇਹ ਦੇਖਣ 'ਚ ਆਇਆ ਵੀ ਸੁਖਪਾਲ ਖਹਿਰਾ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਆਲ ਆਫ ਏ ਸਡਨ ਜਿਹੜੇ ਚੈਨਲ ਉਹਨਾਂ ਦੇ ਕਵਰ ਕਰ ਰਹੇ ਸੀ, ਕੁਛ ਨੇ ਉੱਥੇ ਹੀ ਕਵਰੇਜ ਸਟਾਪ ਕਰਤੀ, ਕੁਛ ਨੇ ਜਿੰਨੇ ਕੁ ਚਲਾ ਗਿਆ ਸੀ ਉਹਨੂੰ ਵੀ ਡਾਊਨਲੋਡ ਜਿਹੜਾ ਉਹ ਤੋਂ ਕੱਢ ਦਿੱਤਾ, ਉਹਨੂੰ ਡਿਲੀਟ ਕਰਤਾ ਔਰ ਵਾਪਸ ਚਲੇ ਗਏ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ, ਔਰ ਇਹੀ ਗੱਲ ਅਸੀਂ ਈਵਨ ਸਿੱਧੂ ਮੂਸੇਵਾਲਾ ਦੀ ਇਸ ਕੋਲਡ ਬਲੱਡਡ ਮਰਡਰ ਤੋਂ ਬਾਅਦ ਦੇਖ ਰਹੇ ਹਾਂ। ਉਹ ਇਹ ਤਾਂ ਨਹੀਂ ਕਰ ਸਕੇ ਵੀ ਇਹਨੂੰ ਬਲੌਕ, ਕਿਉਂਕਿ ਇੰਨਾ ਗੁੱਸਾ ਸੀ, ਪਰ ਉਹ ਮਿੱਟੀ ਪਾਓ ਦੀ ਲਾਈਨ ਦੇ ਉੱਤੇ ਆਏ। ਲੇਕਿਨ ਮੈਂ ਸਮਝਦਾ ਵੀ ਕੁਦਰਤ ਦੇ ਵੀ ਆਪਣੇ ਰੰਗ ਨੇ, ਕਿਵੇਂ ਕੁਦਰਤ ਨੇ ਕਿਸੇ ਨੂੰ ਸਜ਼ਾ ਯਾਫਤਾ ਕਰਨਾ, ਐਕਸਪੋਜ਼ ਕਰਨਾ, ਕਿ ਇਸ 2.5 ਮਹੀਨੇ ਦੇ ਵਿੱਚ ਜਿੱਥੇ ਉਹ ਇੱਕ ਆਪਣਾ ਝੂਠਾ ਨੈਰੇਟਿਵ ਬਿਲਟ ਕਰ ਰਹੇ ਸੀ, ਦੇ ਬਾਵਜੂਦ ਕਿ ਇੰਨੀਆਂ ਕਰਤੂਤਾਂ ਉਹਨਾਂ ਦੀਆਂ ਇੰਟਾਈ ਪੰਜਾਬ ਸੀ, ਸਿੱਧੂ ਮੂਸੇਵਾਲੇ ਦੀ ਉਸ ਜਿਹੜੀ ਇਹ ਘਟਨਾ ਨੇ ਉਹਨਾਂ ਨੂੰ ਐਕਸਪੋਜ਼ ਕੀਤਾ। ਔਰ ਇੰਨਾ ਕਿ ਇਹਨਾਂ 'ਚ ਖੌਫ ਸੀ ਕਿ ਇਹਨਾਂ ਦਾ ਕੋਈ MLA, ਕੋਈ ਈਵਨ ਲੋਕਲ ਲੈਵਲ ਤੋਂ ਵੀ ਕੋਈ ਲੀਡਰ ਜਿਹੜਾ ਹੈ
ਉਹ ਨਾ ਹੀ ਉਹਦੇ ਸੰਸਕਾਰ ਸ਼ਾਮਲ ਹੋਇਆ ਸਿੱਧੂ ਮੂਸੇਵਾਲੇ ਦੇ, ਨਾ ਹੀ ਕੋਈ ਈਵਨ ਉਹਨਾਂ ਨੇ ਆਪਣੀ ਕਿਤੇ ਹਾਜ਼ਰੀ ਲਵਾਈ। ਇਸ ਕਦਰ ਖੌਫ ਔਰ ਡਰਾਮੇਬਾਜ਼ੀਆਂ ਹੋ ਰਹੀਆਂ ਕਿ ਜੀ ਅਸੀਂ ਫੜ ਲਿਆ ਮਨਪ੍ਰੀਤ ਸਿੰਘ, ਜਿਹੜਾ ਕਹਿੰਦੇ ਸੀ ਜੀ ਅਸੀਂ ਦੇਹਰਾਦੂਨ ਤੋਂ ਫੜ ਕੇ ਲਿਆਂਦਾ, ਹੁਣ ਇਹ ਕਹਿ ਰਹੇ ਨੇ ਜੀ ਉਹਦੇ ਖਿਲਾਫ ਤਾਂ ਜਿਹੜਾ ਫੇਸਿੰਗ 10 ਕ੍ਰਿਮੀਨਲ ਕੇਸ। ਇਹ ਵੀ ਹੋ ਗਿਆ ਕਿ ਜੀ ਹੁਣ ਉਹ ਜਿਹੜੀ ਪਹਿਲੀ ਸਿੱਟ ਬਣਾਈ ਸੀ ਸਪੈਸ਼ਲ ਇਨਵੈਸਟੀਗੇਟਿਵ ਟੀਮ, ਉਹ ਹੁਣ ਨਵੀਂ ਇਹ ਜਦੋਂ ਤੁਸੀਂ ਝੂਠ ਤੋਂ ਬਾਅਦ ਝੂਠ ਬੋਲ ਰਹੇ ਹੋ, ਕਿਸੇ ਚੀਜ਼ ਨੂੰ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਫਿਰ ਇਹੀ ਵਰਤਾਰਾ ਹੁੰਦਾ ਜੋ ਵਾਪਰਿਆ। ਔਰ ਇੱਕ ਪਾਸੇ ਇਹ ਆਪਣਾ ਝੂਠ ਪੰਜਾਬ ਦੇ ਵਿੱਚ ਇਮੇਜ ਬਣਾਉਣ ਦੇ ਲਈ ਇਹਨਾਂ ਨੇ ਜਿਹੜਾ ਇਸੇ ਹੀ ਮਾਨਸਾ ਸੀਟ ਤੋਂ ਜਿਹੜਾ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤਿਆ 62,000 ਕੇ ਕਿੰਨੀਆਂ ਵੋਟਾਂ ਨਾਲ, ਕਾਂਗਰਸ ਦਾ ਸਿੰਗਲਾ ਹੈਲਥ ਮਿਨਿਸਟਰ ਸੀ, ਉਹਨੂੰ ਤਾਂ ਭਗਵੰਤ ਮਾਨ ਨੇ ਕਰਕੇ ਕਿ ਜੀ ਆਡੀਓ ਆ ਗਈ, ਉਹਨੇ 2% ਹਿੱਸੇਦਾਰੀ ਮੰਗੀ ਸੀ ਔਰ ਫਲਾਣਾ ਢਿਮਕਾ, ਉਹਨੂੰ ਡਿਸਮਿਸ ਜੇਲ੍ਹ 'ਚ ਵੀ ਪਹੁੰਚਾਤਾ, ਦੂਜਾ ਵੀ ਪਹੁੰਚਾਤਾ। ਹੁਣ ਇਹ ਦੱਸਣ ਲਈ ਦੇਖੋ ਜੀ ਕਿੰਨੀ ਟਰਾਂਸਪੇਰੈਂਟ ਓਨੈਸਟ ਦੂਜੀ ਤੀਜੇ। ਹੁਣ ਆਪਣਾ ਹਾਲ ਕੀ ਹੋਇਆ, ਜਿਹੜਾ ਦਿੱਲੀ ਦਾ ਝੂਠਾ ਮਾਡਲ ਪੰਜਾਬ 'ਚ ਜੀ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਨੇ। ਦਿੱਲੀ ਦੇ ਵਿੱਚ ਜਿਹੜਾ ਹੈਲਥ ਮਿਨਿਸਟਰ ਕੇਜਰੀਵਾਲ ਦੀ ਕੈਬਨਿਟ ਦੇ ਵਿੱਚ ਸਤਿੰਦਰ ਜੈਨ, ਉਹਨੂੰ ਈਡੀ ਡਿਪਾਰਟਮੈਂਟ ਨੇ ਚੁੱਕਿਆ ਕਾਹਦੇ 'ਚ, ਮਨੀ ਲਾਂਡਰਿੰਗ 'ਚ, ਉਸ ਦੀ ਪੁੱਛਗਿੱਛ ਹੋ ਰਹੀ ਹੈ। ਔਰ ਪੰਜਾਬ ਦੇ ਮਾਮਲੇ ਨੂੰ ਤਾਂ ਕਿਵੇਂ ਇਹਨਾਂ ਨੇ ਉਭਾਰਿਆ ਸੀ ਦੇਖੋ ਕੀ ਹੈ। ਹੁਣ ਕਿਸ ਹੱਦ ਤੱਕ ਕੇਜਰੀਵਾਲ ਜਿਹੜਾ ਝੂਠਿਆਂ ਦਾ ਵੱਡਾ ਪੀਰ ਹੈ ਉਹ ਜਾ ਰਿਹਾ ਹੈ। ਉਹ ਇਹ ਕਹਿ ਰਿਹਾ ਹੈ ਸਤਿੰਦਰ ਜੈਨ should be awarded Padam Vibhushan, country should be proud of him. Delhi Chief Minister defended Jain as a hardcore, honest and patriot person and hope that Jain will come out clean after the ED probe. ਹੁਣ ਉਹਨੂੰ ਚੁੱਕਿਆ ਹੋਇਆ ਮਨੀ ਲਾਂਡਰਿੰਗ ਜੋ ਇਨਵੋਲਵ ਹੈ, ਉਹ ਉਹਨੂੰ ਕਹਿ ਰਿਹਾ ਕਿ ਇਹੀ ਨਹੀਂ ਉਹਨੂੰ ਡਿਫੈਂਡ ਕਰ ਰਿਹਾ, ਉਹਨੂੰ ਕਹਿ ਰਿਹਾ ਉਹ ਤਾਂ ਇੰਨਾ ਇਮਾਨਦਾਰ ਹੈ ਕਿ ਉਹਨੂੰ ਤਾਂ ਜਿਹੜਾ ਉਹ ਪਦਮ ਵਿਭੂਸ਼ਣ ਜਾਂ ਪਦਮ ਵਿਭੂਸ਼ਣ ਜਿਹੜਾ ਉਹ ਮਿਲਣਾ ਚਾਹੀਦਾ। ਹੁਣ ਜਦੋਂ ਅਸੀਂ ਬਾਕੀ ਆਸਪੈਕਟ ਅਸੀਂ ਡਿਸਕਸ ਕੀਤੇ ਇਹ ਸਾਰੇ ਗਰੂਸਮ ਮਰਡਰ ਦੇ, ਔਰ ਪਹਿਲੇ ਪ੍ਰੋਗਰਾਮ 'ਚ ਹੀ ਅਸੀਂ ਸਭ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਇਸ ਦੇ ਲਈ ਪਰਚਾ ਹੋਣਾ ਚਾਹੀਦਾ ਹੈ, ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਹੈ, ਤੇ ਉਹ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ, ਇੰਟੈਲੀਜੈਂਸ ਬਿਊਰੋ ਸਟੇਟ ਦੀ CID ਹੁੰਦੀ ਹੈ, IB ਤਾਂ ਦਿੱਲੀ ਦੇ ਥੱਲੇ ਹੈ, CID ਪੁਲਿਸ ਮੁਖੀ, ਔਰ ਜ਼ਾਹਰ ਹੈ ਕਿ ਭਾਈ ਉਸ ਦੇ ਨਾਲ ਉਹਨਾਂ ਦਾ ਹੋਮ ਮਿਨਿਸਟਰ। ਹੁਣ ਜਦੋਂ ਅਸੀਂ ਇਹ ਗੱਲ ਕਹੀ, ਜ਼ਾਹਰ ਹੈ ਵੀ ਇਹਦਾ ਰੀਜ਼ਨ ਤਾਂ ਇਹੀ ਸੀ ਕਿ 24 ਘੰਟੇ ਪਹਿਲਾਂ ਉਹਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਔਰ ਉਸ 'ਚੋਂ ਘਟੀਆ ਪਬਲਿਸਿਟੀ ਕੱਢਦੇ ਆ। ਈਵਨ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਪੇਜ ਦੇ ਉੱਤੇ ਭਗਵੰਤ ਮਾਨ ਦੀ ਤਸਵੀਰ ਦੇ ਨਾਲ ਮੂਸੇਵਾਲਾ ਦੀ ਤਸਵੀਰ ਲਾ ਕੇ ਕਿਹਾ ਕਿ ਜੀ ਅਸੀਂ ਜਿਹੜਾ ਸਿਕਿਉਰਿਟੀ ਵਾਪਸ ਲੈ ਲਈ ਹੈ। ਸੋ ਸਾਡਾ ਇਮੀਡੀਏਟ ਇਸ ਦੇ ਉੱਤੇ ਗਟ ਰਿਐਕਸ਼ਨ ਸੀ ਕਿ ਭਾਈ ਇਹ ਇਸ ਗੱਲ ਦੇ ਲਈ ਜ਼ਿੰਮੇਵਾਰ ਨੇ ਕਿ ਭਾਈ ਅਸੀਂ ਜਿਹੜਾ ਉਹ ਕਰ ਦਿੱਤਾ ਹੈ। ਔਰ ਇਹੀ ਕੰਮ ਨਵੰਬਰ 84 ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜਦੋਂ ਭੀੜਾਂ ਜਿਹੜੀਆਂ ਨੇ ਖਰੂਦੀਆਂ ਦੀਆਂ ਔਰ ਦੰਗੇ ਵਾਲਿਆਂ ਦੀਆਂ ਆਉਂਦੀਆਂ ਸੀ, ਉਹ ਆ ਕੇ ਜਿਨ੍ਹਾਂ ਸਿੱਖਾਂ ਦੇ ਕੋਲ ਹਥਿਆਰੀ ਜਿਹੜੇ ਲਾਇਸੈਂਸਡ ਹਥਿਆਰ ਵੀ ਹੁੰਦੇ ਸੀ, ਪਹਿਲਾਂ ਪੁਲਿਸ ਆ ਜਾਂਦੀ ਸੀ ਉਹਨਾਂ ਕੋਲ ਕਿ ਜੀ ਤੁਸੀਂ ਆਪਣੇ ਹਥਿਆਰ ਦਿਓ, ਅਸੀਂ ਤੁਹਾਨੂੰ ਡਿਫੈਂਡ ਕਰਾਂਗੇ। ਔਰ ਹਥਿਆਰ ਲੈਣ ਤੋਂ ਬਾਅਦ ਉਹ ਭੀੜ ਨੂੰ ਕਹਿੰਦੇ ਸੀ ਕਿ ਜਾਓ ਹੁਣ, ਔਰ ਉਹ ਜਾ ਕੇ ਕਿਉਂਕਿ ਬੇਹਥਿਆਰੇ ਕਰਕੇ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਦਾ ਇਹ ਐਕਸ਼ਨ ਹੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹਨਾਂ ਨੇ ਜਿਵੇਂ ਉਹਨੂੰ ਐਡਵਰਟਾਈਜ਼ ਕੀਤਾ, ਪਬਲਿਸਾਈਜ਼ ਕੀਤਾ, ਆਪਣੇ ਪਾਰਟੀ ਦੇ ਔਰ ਅਫੀਸ਼ੀਅਲ ਸਾਰੀਆਂ ਅਖਬਾਰਾਂ ਸਾਰੇ ਮੀਡੀਆ ਦੇ ਵਿੱਚ ਲਿਸਟ ਸੀ ਕਿ ਕਿਹਨਾਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਹੈ ਜਾਂ ਘਟਾਈ ਗਈ ਹੈ। ਔਰ ਅੱਜ ਸੁਬਰਾਮਨੀਅਨ ਸਵਾਮੀ ਜਿਹੜਾ ਕਿ RSS ਦਾ ਵੱਡਾ ਆਈਡੀਆਲੋਗ ਹੈ, ਹਿੰਦੂਤਵੀ ਵਿਚਾਰਧਾਰਾ ਦਾ ਝੰਡਾ ਬਰਦਾਰ ਹੈ, ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਉਹ ਕੀ ਕਰਦਾ ਰਿਹਾ ਜਾਂ ਉਸ ਦਾ ਅਦਰਵਾਈਜ਼ ਹਾਰਵਰਡ ਯੂਨੀਵਰਸਿਟੀ 'ਚ ਔਰ ਦੂਸਰੇ ਉਹਦਾ ਕੀ ਰੋਲ ਹੈ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਮੰਗ। ਪਰ ਜਦੋਂ ਕੋਈ ਬੰਦਾ ਪਤਾ ਹੈ ਨਾਮੀ ਵਕੀਲ ਹੈ ਵੱਡਾ, ਸੁਪਰੀਮ ਕੋਰਟ ਦਾ ਵੱਡਾ ਅਟਾਰਨੀ ਹੈ, ਔਰ ਮਤਲਬ ਉਸਨੇ ਬਾਬਰੀ ਮਸਜਿਦ ਨੂੰ ਲੈ ਕੇ ਦੂਸਰੇ ਤੀਸਰੇ ਉਸ 'ਤੇ ਹਮੇਸ਼ਾ ਰਹੇ ਨੇ, ਜਿਹੜਾ ਉਸਨੇ ਪੈਟੀਸ਼ਨਸ ਪਾਈਆਂ। ਔਰ ਇਸ ਦੇ ਉੱਤੇ ਉਹਨੇ ਟਵੀਟ ਕੀਤਾ, ਮਰਡਰ ਆਫ ਮੂਸੇਵਾਲਾ was facilitated by withdrawal of his security. In 2003, Hareen Pandya's murder was also facilitated by withdrawal of his security.
when such a murder nexus takes place, we may require a law to make the CM and HM of the state as the first accused for prosecution. ਅੱਛਾ ਹੁਣ ਬਹੁਤ ਸਾਰਿਆਂ ਨੂੰ ਇਹ ਹਿਰਦੇ ਪਟੇਲ ਦਾ ਨਾਂ ਯਾਦ ਹੋਏਗਾ ਕਿ ਹਿਰਦੇ ਨਹੀਂ ਹਰੇਨ ਪਾਂਡਿਆ। ਹਿਰਦੇ ਪਟੇਲ ਤਾਂ ਅੱਜ ਕੱਲ੍ਹ ਹੈ ਗੁਜਰਾਤ, ਪਹਿਲਾਂ ਕਾਂਗਰਸ ਸੀ, ਹੁਣ ਬੀਜੇਪੀ 'ਚ ਗਿਆ। ਹਰੇਨ ਪਾਂਡਿਆ, ਜੇ ਮੈਂ ਗਲਤ ਨਾ ਹੋਵਾਂ ਤੇ ਇਹ ਸ਼ਾਇਦ ਚੀਫ ਮਿਨਿਸਟਰ ਵੀ ਗੁਜਰਾਤ ਦਾ ਰਿਹਾ, ਨਹੀਂ ਤਾਂ ਮਿਨਿਸਟਰ ਜ਼ਰੂਰ ਸੀ। ਔਰ ਇਸ ਦਾ ਵੀ ਇਵੇਂ ਹੀ ਮਰਡਰ ਕੀਤਾ ਗਿਆ ਸੀ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ, ਕਿਉਂਕਿ ਉਹ ਇਹਨਾਂ ਨੂੰ ਕ੍ਰਿਟਿਸਾਈਜ਼ ਕਰਨ ਲੱਗ ਗਿਆ ਸੀ ਹਿੰਦੂ ਤਵੀਆਂ ਨੂੰ। ਔਰ ਫਾਈਨਲੀ ਉਹਦੀ ਵਾਈਫ ਨੇ ਵੀ ਔਰ ਦੂਜਿਆਂ ਨੇ ਵੀ ਗਵਰਨਮੈਂਟ ਨੂੰ ਹੀ ਦੋਸ਼ੀ ਦੱਸਿਆ ਸੀ। ਔਰ ਇਹੀ ਗੱਲ ਸੁਬਰਾਮਨੀਅਨ ਸਵਾਮੀ ਨੇ ਕਹੀ ਹੈ ਕਿ ਮਰਡਰ ਆਫ ਮੂਸੇਵਾਲਾ ਵਾਜ਼ ਫੈਸਿਲੀਟੇਟਡ ਬਾਈ ਵਿਦਡਰਾਅਲ ਆਫ ਹਿਸ ਸਿਕਿਉਰਿਟੀ, ਕਿ ਜਿਹੜਾ ਮੂਸੇਵਾਲਾ ਦਾ ਮਰਡਰ ਹੋਇਆ ਹੈ ਇਸ ਦੇ ਲਈ ਜਿਹੜੀ ਉਸ ਦੀ ਸਿਕਿਉਰਿਟੀ ਨੂੰ ਵਾਪਸ ਲੈਣਾ ਹੈ, ਇਹ ਆਪਣੇ ਆਪ ਦਾ ਫੈਸਿਲੀਟੇਟ ਹੁੰਦਾ ਕਿਸੇ ਚੀਜ਼ ਨੂੰ ਕਹਿਣਾ ਵੀ ਕਰ ਲਓ, ਜਿਹਦੇ ਲਈ ਉਹ ਹੈ। ਔਰ ਉਹਨਾਂ ਨੇ 2003 ਦੇ ਵਿੱਚ ਇਹ ਹਰੇਨ ਪਾਂਡਿਆ ਦਾ ਮਰਡਰ ਹੋਇਆ ਸੀ, ਜਦੋਂ ਕਿ ਉਹਦੀ ਸਿਕਿਉਰਿਟੀ ਵਿਦਡਰਾ ਕੀਤੀ ਗਈ ਸੀ, ਉਹਦੇ ਨਾਲ ਕੰਪੇਅਰ ਕੀਤਾ। ਫਿਰ ਉਹਨੇ ਕਿਹਾ ਵੈਨ ਸੱਚ ਏ ਮਰਡਰ ਨੈਕਸਸ ਟੇਕਸ ਪਲੇਸ। ਹੁਣ ਮਰਡਰ ਨੈਕਸਸ ਦਾ ਮਤਲਬ ਇਹ ਹੈ ਜਿਹਨੂੰ ਅਸੀਂ ਕਿਹਾ ਕਿ ਵੀ ਬੇਸ਼ੱਕ ਸਾਹਮਣੇ ਲਿਆਉਣ ਲਈ ਲੱਗਦਾ ਹੈ ਕਿ ਜੀ ਓਏ ਫਲਾਣਾ ਬਿਸ਼ਨੋਈ ਦਿੱਲੀ ਗੈਂਗ, ਔਰ ਦੂਸਰਾ ਅੱਜ ਬਹੁਤ ਸਾਰੀਆਂ ਲਿਖਤਾਂ ਇਸ ਦੇ ਉੱਤੇ ਨੇ, ਬਿਸ਼ਨੋਈ ਗੈਂਗਸਟਰ ਇਸ ਨਾਂ ਦੇ ਉੱਤੇ ਜਿਹੜਾ ਇੱਕ ਵੀਰ ਨੇ ਇਸ ਦੇ ਉੱਤੇ ਲਿਖਿਆ ਕਿ ਲਾਰੈਂਸ ਬਿਸ਼ਨੋਈ ਭਾਰਤੀ ਏਜੰਸੀਆਂ ਦਾ ਅਜੀਤ ਪੂਲਾ ਕੈਟ ਹੈ। ਸਿੱਧੂ ਮੂਸੇਵਾਲਾ ਹੋਇਆ ਭਾਰਤੀ ਏਜੰਸੀਆਂ ਦਾ ਸ਼ਿਕਾਰ। ਹੁਣ ਔਰ ਇਹਦੇ 'ਚ ਉਹਨਾਂ ਨੇ ਬੈਕਗਰਾਊਂਡ ਦਿੱਤੀ ਹੈ ਕਿ ਕਿਵੇਂ ਜਿਹੜਾ ਉਸ ਤੋਂ ਪਹਿਲਾਂ ਜਦੋਂ ਇਸ ਦਾ ਜਿਹੜਾ ਰਿਮਾਂਡ ਲੈਣਾ ਸੀ, ਹਾਈ ਕੋਰਟ ਨੇ ਕਿਵੇਂ ਉਹਨੂੰ ਸਿਕਿਉਰ ਕੀਤਾ, ਸੁਪਰੀਮ ਕੋਰਟ ਨੇ ਕਿਵੇਂ ਕੀਤਾ। ਮਕਸਦ ਇਹ ਹੈ ਕਿ ਇਹ ਜਿਹੜਾ ਬਿਸ਼ਨੋਈ ਹੈ ਐਕਚੁਅਲੀ ਇਹ ਬੇਸ਼ੱਕ ਗੈਂਗਸਟਰ ਹੋਏਗਾ ਪਰ ਏਜੰਸੀਆਂ ਦੇ ਏਜੰਡੇ 'ਤੇ ਹੀ ਕੰਮ ਕਰਦਾ, ਔਰ ਇਸ ਲਈ ਇਹਨੂੰ ਹਾਈ ਕੋਰਟ ਵੀ ਪ੍ਰੋਟੈਕਟ ਕਰਦਾ ਰਿਹਾ। ਜਦੋਂ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਤਾਂ ਹੱਦ ਹੀ ਮੁਕਾ ਦਿੱਤੀ ਤੇ ਕਿ ਬਿਸ਼ਨੋਈ ਦੀ ਜਾਨ ਨੂੰ ਖਤਰਾ ਹੈ। ਹੁਣ ਦਿੱਲੀ 'ਚ ਬੈਠੇ ਆ, ਜਦੋਂ ਇਹ ਹੋਇਆ ਉਹਨੇ ਪਟੀਸ਼ਨ ਕਰਤੀ ਜੀ ਪੰਜਾਬ ਪੁਲਿਸ ਤੋਂ ਮੈਨੂੰ ਖਤਰਾ ਹੈ ਔਰ ਫਲਾਣਾ। ਹੁਣ ਉਹਦੀ ਅਪੀਲ ਸੁਪਰੀਮ ਕੋਰਟ, ਮਤਲਬ ਕਿੱਥੇ ਤਾਂ ਸਾਰੀ ਉਮਰਾਂ ਜੇਲ੍ਹਾਂ 'ਚ ਜਿਹੜੇ ਗਲਣ ਵਾਲੇ ਨੇ ਉਹਨਾਂ ਦੀਆਂ ਕੋਈ ਪਟੀਸ਼ਨਾਂ ਹੀ ਨਹੀਂ ਹੈ ਲੈ ਕੇ ਰਾਜੀ, ਕਿਉਂ ਇਹਨੂੰ ਕੋਈ ਪ੍ਰੋਟੈਕਟ ਕਰ ਰਿਹਾ। ਔਰ ਇਹ ਉਹਨਾਂ ਨੇ ਬਿਲਕੁਲ ਵੀਰ ਨੇ ਠੀਕ ਲਿਖਿਆ ਕਿ ਵੀ ਇਹ ਜਿਵੇਂ ਪੂਲਾ ਕੈਟ ਜ਼ਿੰਮੇਵਾਰ ਸੀ ਜਿਹਨੇ, ਔਰ ਅੱਜ ਹੀ 1 ਜੂਨ ਦਾ ਦਿਨ ਹੀ ਹੈ ਜਦੋਂ ਕਿ ਕਿਉਂਕਿ ਪੂਲਾ ਕੈਟ ਦਾ ਜ਼ਿਕਰ ਹੋਇਆ ਕਿ ਸਰਦਾਰ ਖਾਨਪੁਰੀ ਦਾ ਕਿਵੇਂ ਟੱਬਰ ਦੇ ਕਿੰਨੇ ਜੀ ਪੂਲੇ ਕੈਟ ਨੇ ਜਾ ਕੇ ਮਾਰੇ ਸੀ। ਔਰ ਉਹ ਪੂਲਾ ਕੈਟ ਸੁਮੇਧ ਸੈਣੀ ਦਾ ਭਰਾ ਵੀ ਬਣਿਆ ਹੋਇਆ ਸੀ। ਸੁਮੇਧ ਸੈਣੀ ਦਾ ਪਿਓ ਆਰਸੀ ਸਿੰਘ ਜਦੋਂ ਮਰਦਾ ਤੇ ਟ੍ਰਿਬਿਊਨ ਜਿਹੜਾ ਇਸ਼ਤਿਹਾਰ ਦਿੱਤਾ ਜਾਂਦਾ ਉਹਦੇ ਅੰਤਮ ਅਰਦਾਸ ਦਾ, ਉਹਦੇ 'ਚ ਅਜੀਤ ਪੂਲਾ ਬਾਅਦ ਹਾਲਾਂ ਸਿੰਘਾਂ ਨੇ ਕਿਵੇਂ ਉਸ ਦਾ ਐਂਡ ਕੀਤਾ। ਅਜੀਤ ਪੂਲੇ ਦਾ ਵੱਖਰੀ ਕਹਾਣੀ ਹੈ। ਪਰ ਇਸ ਕਿਸਮ ਦੀਆਂ ਕੈਟਾਂ ਪਾਲੀਆਂ ਜਾਂਦੀਆਂ ਸਰਕਾਰ ਵੱਲੋਂ, ਉਹਨਾਂ ਦੇ ਦੁਆਲੇ ਜਿਹੜਾ ਇੱਕ ਆਪਣੀ ਕਿਸਮ ਦਾ ਸੁਰੱਖਿਆ ਦਾ ਉਹਨਾਂ ਦਾ ਘੇਰਾ ਹੁੰਦਾ। ਔਰ ਇਹੀ ਜਦੋਂ ਹੁਣ ਸੁਬਰਾਮਨੀਅਨ ਸਵਾਮੀ ਇਸ ਨੂੰ ਮਰਡਰ ਨੈਕਸਸ ਕਹਿੰਦੇ ਨੇ, ਤੇ ਇਹ ਮਰਡਰ ਨੈਕਸਸ ਹੀ ਹੈ। ਇਸ 'ਚ ਬਿਸ਼ਨੋਈ ਹੋਏ, ਇਸ 'ਚ ਕੋਈ ਬਰਾੜ ਹੋਏ, ਇਸ 'ਚ ਪਰ ਇਹ ਨੈਕਸਸ ਭਗਵੰਤ ਮਾਨ, ਇੰਡੀਅਨ ਏਜੰਸੀਆਂ ਔਰ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਹੈ। ਔਰ ਇਹ ਸੁਬਰਾਮਨੀਅਨ ਸਵਾਮੀ ਦਾ ਹੀ ਕਹਿਣਾ ਹੈ ਵੈਨ ਸੱਚ ਏ ਮਰਡਰ ਨੈਕਸਸ ਟੇਕਸ ਪਲੇਸ we may require a law to make chief minister and home minister of the state as the first accused for prosecution. ਇੱਕ law ਬਣਨਾ ਚਾਹੀਦਾ ਹੈ ਕਿ ਜਦੋਂ ਇਸ ਕਿਸਮ ਦੇ ਹਾਲਾਤ ਕਿਸੇ ਦਾ ਕਤਲ ਹੁੰਦਾ ਹੈ ਤੇ ਪਹਿਲਾ ਦੋਸ਼ੀ ਚੀਫ ਮਿਨਿਸਟਰ ਔਰ ਹੋਮ ਮਿਨਿਸਟਰ, ਔਰ ਇਸ ਮਾਮਲੇ 'ਚ ਭਗਵੰਤ ਮਾਨ ਹੀ ਹੋਮ ਮਿਨਿਸਟਰ ਵੀ ਹੈ ਜੇ ਮੈਂ ਗਲਤ ਨਾ ਹੋਵਾਂ। ਸੋ ਡਬਲ ਜੇ ਇਹਦੇ 'ਤੇ ਕੇਸ ਜਿਹੜਾ ਪੈਣਾ ਚਾਹੀਦਾ। ਹਾਲਾਂ ਜਿਵੇਂ ਇਹਨੇ ਕਿਹਾ ਸਵਾਮੀ ਨੇ ਕਿ ਕੋਈ ਲਾਅ ਨਹੀਂ ਹੈ, ਲੇਕਿਨ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਸ ਲੈਵਲ ਦੇ ਬੰਦੇ ਵੀ ਇਹ ਸੋਚਦੇ ਨੇ ਕਿ ਭਾਈ ਅਲਟੀਮੇਟਲੀ ਇਹ ਮਰਡਰ ਹੈ ਜਿਹਦੇ ਲਈ ਸਟੇਟ ਏਜੰਸੀਆਂ ਜ਼ਿੰਮੇਵਾਰ ਨੇ, ਜਿਹਦੇ ਲਈ ਪੋਲੀਟੀਕਲ ਸਿਸਟਮ ਜ਼ਿੰਮੇਵਾਰ ਹੈ। ਔਰ ਇਹੀ ਗੱਲ ਲਗਾਤਾਰਤਾ ਨਾਲ ਜਿਹੜੇ ਵੀ ਸੋਚਵਾਨ ਸਿੱਖ ਨੇ ਦੁਨੀਆ ਭਰ 'ਚ ਬੈਠੇ ਹੋਏ ਵੀਕਐਂਡ ਤੋਂ ਲਗਾਤਾਰਤਾ ਨਾਲ ਇਹੀ ਦੁਹਾਈ ਦੇ ਰਹੇ ਨੇ। ਬਿਲਕੁਲ ਔਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।